ਪੁੱਤ ਸਾਡੇ ਪਿੰਡ ਨਾ ਰਜਪੂਤ ਰਹਿੰਦੇ ਆ। ਅੱਛਾ ਜੀ। ਉਹਨਾਂ ਦਾ ਇੱਕ ਬਾਬਾ ਸੀ, ਉਹਦਾ ਨਾਂ ਸੀ ਅਮਦਾਦ। ਅੱਛਾ ਜੀ। 3 ਉਹ ਭਰਾ ਸੀਗੇ। ਅੱਛਾ ਜੀ। ਸਰਦਾਰ ਮੁਖਤਾਰ ਅੱਛਾ ਜੀ। ਤੇ ਨਿਆਜ਼। ਅੱਛਾ ਜੀ। 3 ਬਾਬੇ ਸੀ। ਰਜਪੂਤ ਇੰਨੇ ਚੰਗੇ ਸੀ ਵੀ ਜਿਹਦੀ ਹੱਦ ਨਹੀਂ ਕੋਈ ਵੀ। ਅੱਛਾ ਅਮੀ ਜੀ। ਗੁੱਜਰਾਂ ਦਾ ਤਾਂ ਰਜਪੂਤਾਂ ਦਾ ਇੰਨਾ ਕੁ ਮੁਹੱਬਤ ਸੀ ਕਿ ਸਕਿਆਂ ਭਰਾਵਾਂ ਮੰਗਣ ਸੀ। ਜੀ ਜੀ ਅਮੀ ਜੀ, ਸਾਰੇ ਪਿੰਡ ਦਾ ਹੀ ਬੜਾ ਪਿਆਰ ਮੁਹੱਬਤ ਸੀ। ਤੇ ਉਹ ਜਿਸ ਵੇਲੇ ਨਗਣਾ ਨਾ ਸੀ, ਹੁਣ ਦੀਆਂ ਗੱਲਾਂ ਪਿਛਲੀਆਂ ਦਾ ਸਾਡੇ ਬਜ਼ੁਰਗਾਂ ਦੀ ਮੁਹੱਬਤ ਸੀ। ਹਾਂਜੀ ਹਾਂਜੀ। ਪਿਛਲੇ ਬਜ਼ੁਰਗਾਂ ਦੀ ਮੁਹੱਬਤ ਸੀਗੀ ਤਾਂ ਉਹ ਬਾਬੇ ਨੇ ਰਸਤੇ 'ਚ ਆਪਣੀ ਬੈਠਕ ਦੇ ਮੂਹਰੇ ਬੈਠਾ ਹੋਣਾ। ਅੱਛਾ ਜੀ। ਤੇ ਅਸੀਂ ਲੰਘਣਾ ਤੇ ਉਸ ਬਾਬੇ ਨੇ ਪਿਆਰ ਦੇ ਕੇ ਪੁੱਤ ਸਾਨੂੰ ਭੇਜਣਾ, ਪਿਆਰ ਦੇ ਕੇ। ਅੱਛਾ ਪੁੱਤ ਠੀਕ ਆ। ਹਾਂ। ਇੱਕ ਦਿਨ ਕਹਿੰਦਾ ਪੁੱਤ ਮੈਂ ਤੈਨੂੰ ਗੱਲ ਇੱਕ ਸੁਣਾਵਾਂ। ਹਾਂਜੀ ਅਮੀ ਮੈਂ ਸੁਣਾਓ ਬਾਬਾ ਜੀ, ਸੁਣਾਓ ਚਾਚਾ ਜੀ। ਹਾਂਜੀ। ਕਹਿੰਦਾ ਪੁੱਤ ਸਾਡੇ ਨਾ ਇੱਕ ਅਸੀਂ ਕੀਤੀ ਮੁੰਡੇ ਦੀ ਮੰਗਣੀ। ਅੱਛਾ ਜੀ। ਜਿਲੇ ਮੰਗਣੀ ਕੀਤੀ ਤੇ ਕੋਈ 6 ਮਹੀਨੇ 4 ਮਹੀਨੇ ਮੰਗਣੀ ਨੂੰ ਹੋਏ ਤਾਂ ਕੁੜੀ ਦੀਆਂ ਅੱਖਾਂ ਰਹਿ ਗਈਆਂ। ਓਹੋ। ਅੰਨੀ ਹੋ ਗਈ। ਅੱਛਾ ਜੀ। ਕੁੜੀ ਖਾਨਦਾਨ ਦੀ ਬਹੁਤ ਅੱਛੀ। ਅੱਛਾ ਜੀ। ਤੇ ਕੁੜੀ ਨਾ ਅੰਨੀ ਹੋ ਗਈ। ਅੱਛਾ ਅਮੀ ਜੀ। ਮੇਰੇ ਨਾ ਜਿਸ ਵੇਲੇ ਖਿਆਲ 'ਚ ਗੱਲ ਆਈ ਤੇ ਕੁੜੀ ਸਾਡੇ ਖਿਆਲ 'ਚ ਆਈ ਤੇ ਕੁੜੀ ਤਾਂ ਅੰਨੀ ਹੋ ਗਈ ਆ। ਹਾਂਜੀ। ਹੁਣ ਇਹ ਬੱਚਾ ਖਨੀ ਜ਼ਿੰਦਗੀ ਗੁਜ਼ਾਰੂਗਾ, ਕਿਸ ਤਰੀਕੇ ਨਾਲ ਗੁਜ਼ਾਰੂਗਾ। ਅੱਛਾ ਜੀ। ਸਾਡਿਆਂ ਬਜ਼ੁਰਗਾਂ ਨੇ ਉਹਨੂੰ ਪੁੱਛਿਆ, ਆਪਣੇ ਬੱਚੇ ਨੂੰ ਪੁੱਛਿਆ ਹਾਂਜੀ ਕਿ ਪੁੱਤ ਤੂੰ ਇਹ ਦੱਸ ਕਿ ਤੂੰ ਜ਼ਿੰਦਗੀ ਬਸ਼ਰ ਤੂੰ ਕਰਨੀ ਆ। ਹਾਂਜੀ। ਕਿਤੇ ਲਿਆ ਕੇ ਫੇਰ ਨਾ ਇਹਨੂੰ ਦੁਖੀ ਕਰੀ। ਹਾਂ। ਤੇ ਪਹਿਲੇ ਸਾਨੂੰ ਸਾਫ਼ ਲਫਾਜ਼ਾਂ ਨਾਲ ਦੱਸ ਦੇ ਕਿ ਤੈਨੂੰ ਅੰਨੀ ਕਬੂਲ ਹੈ, ਜੇ ਕਬੂਲ ਹੈ ਤਾਂ ਵੀ ਠੀਕ ਹੈ, ਨਹੀਂ ਕਬੂਲ ਤਾਂ ਵੀ ਠੀਕ ਹੈ। ਵਿਆਹ ਕਰਨੇ ਤੋਂ ਪਹਿਲੇ? ਵਿਆਹ ਕਰਨੇ ਤੇ ਪਹਿਲਾਂ ਮੰਗਣੀ ਹੋ ਜੂ ਸੀ ਤਾਂ ਅੱਛਾ ਹਾਲੇ ਸ਼ਾਦੀ ਨਹੀਂ ਸੀ ਹੋਈ। ਅੰਨੀ ਹੋ ਗਈ, ਮੰਗਣੀ ਹੋਈ ਸੀ। ਅੱਛਾ ਜੀ। ਨਵੀਨਾ ਹੋ ਗਈ। ਅੱਛਾ ਜੀ। ਅੱਗੇ ਬੱਚਾ ਵੀ ਖਾਨਦਾਨ ਦਾ ਸੀਗਾ। ਅੱਛਾ ਜੀ। ਕਹਿੰਦਾ ਅੱਬਾ ਜੀ ਮੇਰੀ ਹੋਰ ਮੰਗਣੀ ਕਰੂੰਗੇ ਖਨੀ ਸ਼ਾਇਦ ਉਹ ਵੀ ਅੰਨੀ ਹੋ ਜਾਊਗੀ। ਹਾਂ। ਜਾਂ ਮੈਂ ਅੰਨਾ ਹੋ ਜਾਊਂਗਾ ਹਾਂਜੀ ਫਿਰ ਕੀ ਬਣੂਗਾ। ਅੱਛਾ ਜੀ। ਅੱਬਾ ਜੀ ਜੋ ਮੇਰੇ ਮੁਕੱਦਰਾਂ ਦਾ ਸੀ ਮੈਨੂੰ ਮਿਲ ਗਿਆ। ਹਾਂਜੀ। ਤੁਸੀਂ ਨਾ ਤੜਕ ਹੋ ਗਏ ਨਾ ਤੁਸੀਂ ਮੇਰੀ ਸ਼ਾਦੀ ਕਰ ਦਿਓ, ਮੈਨੂੰ ਕਬੂਲ। ਅੱਛਾ ਜੀ। ਦੇਖੋ ਜੀ ਉਹਦੀ ਸ਼ਾਦੀ ਬੱਚੇ ਦੀ ਕੀਤੀ। ਅੱਛਾ ਅਮੀ ਜੀ। ਜਿਲੇ ਬੱਚੇ ਦੀ ਸ਼ਾਦੀ ਕੀਤੀ ਅੱਲਾ ਨੇ ਰੰਗ ਲਾਏ। ਵਾਹ। ਉਸ ਔਰਤ ਦੇ ਕੱਪੜੇ ਵੀ ਉਸ ਉਹਦੇ ਖਾਵੰਦ ਨੇ, ਉਹਨੇ ਰਜਪੂਤਾਂ ਦੇ ਮੁੰਡੇ ਨੇ ਕੱਪੜੇ ਵੀ ਆਪਣੀ ਹੱਥੀਂ ਧੋਣੇ, ਆਪਣੀ ਬੀਵੀ ਦੇ। ਆਪਣੀ ਬੀਵੀ ਦੇ। ਵਾਹ ਵਾਹ ਵਾਹ। ਤੇ ਹਰ ਕੰਗਾ ਵੀ ਉਹਨੇ ਆਪ ਬਾਉਣਾ, ਹਰ ਉਹਦੀ ਖਿਦਮਤ। ਰੋਟੀ ਵੀ ਉਹਨੇ ਕਿਹਾ ਮੈਂ ਕਿਸੇ ਕੋਲੋਂ ਨਹੀਂ ਪਕਾਉਣੀ, ਮੈਂ ਆਪ ਹੋਰ ਕੰਮ ਵੀ ਕਰ ਸਕਦਾ, ਰੋਟੀ ਵੀ ਪਕਾਉਣੀ, ਖਾਣਾ ਵੀ ਪਕਾਉਣਾ। ਅੱਛਾ ਜੀ। ਤੇ ਪਾਣੀ ਪੂਣੀ ਤਾਂ ਅੱਗੇ ਬੁੜੀਆਂ ਨੂੰ ਬਾਹਰ ਕੱਢਦੇ ਨਹੀਂ ਸੀ ਰਜਪੂਤ। ਵਾਹ ਵਾਹ ਵਾਹ। ਤੇ ਉਹਨੇ ਖਿਦਮਤ ਕੀਤੀ ਤਾਂ ਅੱਲਾਹ ਤਾਲਾ ਨੇ ਹੁਣ ਇੱਕ ਬੱਚਾ ਮੈਂ ਕਵਾਂ 2 ਕਵਾਂ, ਅੱਲਾਹ ਤਾਲਾ ਨੇ ਠਹਿਰ ਕੇ, ਲੰਬੀ ਗੱਲ ਨਹੀਂ ਮੈਂ ਕਰਦੀ, ਉਹਨੂੰ 7 ਪੁੱਤ ਦਿੱਤੇ। ਮਾਸ਼ਾਅੱਲਾ ਮਾਸ਼ਾਅੱਲਾ। ਜਿਹਦੇ 7 ਪੁੱਤ ਦਿੱਤੇ ਨਾ, ਪੁੱਤ ਵੀ ਖਾਨਦਾਨੀ। ਵਾਹ ਵਾਹ ਵਾਹ। ਤੇ ਉਸ ਬਾਬਾ ਜੀ ਨੇ ਗੱਲ ਸੁਣਾਈ, ਕਹਿੰਦਾ ਕਿ ਅੱਲਾਹ ਜਾਣਦਾ ਪੁੱਤ ਉਹ ਜਿਹੜੇ 7 ਪੁੱਤ ਸੀ ਨਾ, 7 ਬਸਤੀਆਂ ਵਸੀਆਂ। ਵਾਹ ਵਾਹ ਵਾਹ। ਕਿ ਬੜੇ ਬੜੇ ਅਫਸਰ ਬਣੇ ਤੇ ਬੜੇ ਬੜੇ ਲੈਣ ਲਾਟ ਬਣੇ। ਕੀ ਬਾਤ ਹੈ। ਉਹ ਦੁੱਖ ਦੇਖ ਕੇ ਸੁੱਖ ਵੀ ਮਿਲ ਜਾਂਦਾ ਹੈ। ਵਾਹ 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 ਵਾਹ। ਤੇ ਅਗਰ ਉਹਨੇ ਆਪਣੀ ਬੀਵੀ ਦੀ ਖਿਦਮਤ ਕੀਤੀ, ਉਸ ਵਿਚਾਰੀ ਨਬੀਨਾ ਨਾਲ ਸ਼ਾਦੀ ਕੀਤੀ ਤਾਂ ਅੱਲਾਹ ਤਾਲਾ ਨੇ ਉਹਦੇ 7 ਪਿੰਡਾਂ ਦਾ ਮਾਲਕ ਬਣਾਤਾ। 7 ਪਿੰਡਾਂ ਦਾ ਮਾਲਕ ਬਣਤਾ, 7 ਮਹਿਕਮਿਆਂ ਦਾ ਉਹ। ਔਰ 7 ਬੱਚੇ 7 ਮਹਿਕਮਿਆਂ ਚ। ਵਾਹ ਵਾਹ। 7 ਮਹਿਕਮਿਆਂ ਦੇ। ਹਾਏ ਹਾਏ ਹਾਏ। ਕਹਿੰਦਾ ਪੁੱਤ ਅੱਜ ਜਿੱਥੋਂ ਵੀ ਮਰਜ਼ੀ ਪੁੱਛ ਲਵੋ ਕਿ ਸਾਡੀ ਬਰਾਦਰੀ ਦੇ ਵਿੱਚੋਂ ਸੀ ਉਹ, ਤੇ ਅਸੀਂ ਪੁੱਤ ਤੁਹਾਨੂੰ ਜਿਹੜਾ ਆਪਣੀਆਂ ਧੀਆਂ ਸਮਝਦੇ ਆ। ਕਿਆ ਬਾਤ ਹੈ। ਸਾਡੀਆਂ ਧੀਆਂ ਆ ਪੁੱਤ, ਦੁੱਖ ਹੋਵੇ ਸੁੱਖ ਹੋਵੇ ਤੇ ਉਹ ਚੱਲੀਦਾ ਆ ਇਨਸ਼ਾਅੱਲਾ ਤਾਲਾ। ਅੱਲਾ ਦੇ ਹੁਕਮ ਨਾਲ ਅੱਲਾ ਕਾਮਯਾਬੀ ਫਿਰ ਆਪੇ ਹੀ ਕਰ ਦਿੰਦਾ ਹੈ। ਵਾਹ ਵਾਹ ਵਾਹ। ਕਿ ਮੇਰਾ ਮੈਸੇਜ ਜੇ ਤੁਹਾਨੂੰ ਅੱਛਾ ਲੱਗਦਾ ਆ ਮੇਰੇ ਬੱਚਿਓ, ਮੇਰੀਓ ਬੱਚਿਓ, ਮੈਂ ਇਹ ਗੱਲ ਤੁਹਾਨੂੰ ਸੱਚੀ ਦੱਸੀ ਆ ਕਿ ਸਬਰ ਕਰਿਆ ਕਰੋ। ਜੋ ਝੋਲੀ ਵਿੱਚ ਪੈ ਗਿਆ ਨਾ ਉਹ ਬਿਸਮਿਲ੍ਲਾ ਕਰਕੇ ਪਾਇਆ। ਚਾਹੇ ਬੰਦਾ ਮਾੜਾ ਪੈ ਗਿਆ ਤੇ ਚਾਹੇ ਬੁੱਢੀ ਮਾਰੀ ਪੈ ਗਈ ਆ, ਤੇ ਨਿਭਾ ਕਰੋ, ਅੱਲਾਹ ਤਾਲਾ ਤੁਹਾਨੂੰ ਇੱਜ਼ਤਾਂ ਦੇਵੇਗਾ। ਤੇ ਸਾਡੀ ਇਸ ਵੀਡੀਓ ਨੂੰ ਆਪਣੇ ਦੂਸਰੇ ਰਿਸ਼ਤੇਦਾਰਾਂ ਤੱਕ ਵੀ ਸ਼ੇਅਰ ਕਰਿਓ ਤੇ ਦੁਆਵਾਂ 'ਚ ਯਾਦ ਰੱਖਿਓ। ਅੱਲਾਹ ਹਾਫਿਜ਼।